अस्सलाम वालेकुम जी। ਲੱਖਾਂ ਦਰੂਦ ਨਬੀਏ ਪਾਕ ਤੇ ਉਹਨਾਂ ਦੀ ਆਲ ਤੇ ਬੇਗਮਾਂ ਦਾ ਧਿਆਨ ਰੱਖਣਾ, ਉਹਨਾਂ ਦੀ ਇੱਜ਼ਤ ਕਰਨੀ, ਉਹਨਾਂ ਦਾ ਹਯਾ ਕਰਨਾ, ਇਹਤਰਾਮ ਕਰਨਾ, ਇਹ ਸਾਨੂੰ ਦੀਨ ਇਸਲਾਮ ਨੇ ਵੀ ਦੱਸਿਆ। ਇਖਲਾਕੀ ਤੌਰ ਤੇ ਵੀ ਸਾਨੂੰ ਚਾਹੀਦਾ ਹੈ ਕਿ ਅਸੀਂ ਜਿੰਨੇ ਜੋਗੇ ਹੈ ਵਾਂ ਉਹਨਾਂ ਦੇ ਨਾਲ ਪੂਰਾ ਪੂਰਾ ਸਲੂਕ ਕਰਦੇ ਰਹੀਏ, ਕਿਉਂਕਿ ਉਹ ਮਿਹਰਬਾਨੀ ਉਹਨਾਂ ਦੀ ਹਰ ਇਨਸਾਨ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਯਾਰ ਬੇਗਮਾਂ ਸਾਡੀਆਂ ਜਾਂ ਬੀਬੀਆਂ ਬਾਹਰ ਨਾ ਨਿਕਲਣ। ਬੇਗਮਾਂ ਘਰ ਬਹਿ ਕੇ ਇੱਜ਼ਤ ਦੇ ਨਾਲ ਖਾਣ ਪਕਾਣ, ਇਹ ਉਹਨਾਂ ਦੀ ਵੀ ਮਿਹਰਬਾਨੀ ਹੈ। ਸਾਡੀ ਇੱਜ਼ਤ ਦਾ ਵੀ ਖਿਆਲ ਰੱਖਦੀਆਂ ਨੇ, ਬੱਚਿਆਂ ਦਾ ਵੀ ਖਿਆਲ ਰੱਖਦੀਆਂ ਨੇ। ਜਿਹੜੇ ਉਹਨਾਂ ਦੇ ਜ਼ਿੰਮੇ ਕੁਝ ਫਰਜ਼ ਨੇ ਉਹ ਪੂਰੇ ਤਰੀਕੇ ਦੇ ਨਾਲ ਅੰਜਾਮ ਦਿੰਦੀਆਂ ਨੇ। ਇੰਜ ਅੰਜਾਮ ਦਿੰਦੀਆਂ ਨੇ ਕਿ ਰਾਤੀ ਇੱਕ ਦੋਸਤ ਹੈ ਡਾਕਟਰ, ਦੰਦਾਂ ਦਾ ਡਾਕਟਰ ਹੈ, ਉਹਦੇ ਕੋਲ ਬੈਠੇ ਸਾਂ ਤੇ ਇੱਕ ਬੰਦਾ ਆ ਗਿਆ ਤੇ ਮੂੰਹ ਚੋਂ ਲਹੂ ਪਿਆ ਵੱਗੇ। ਆ ਕੇ ਡਾਕਟਰ ਨੂੰ ਆਂਦਾ ਕਿ ਮੇਰੇ ਦੋਵੇਂ ਦੰਦ ਟੁੱਟ ਗਏ ਨੇ ਤੇ ਨਵੇਂ ਪਵਾਣੇ ਨੇ। ਡਾਕਟਰ ਨੇ ਆਖਿਆ ਪਾ ਲੈਂਦੇ ਆ, ਪਰ ਇਹ ਦੰਦਾਂ ਤੇ ਹੋਇਆ ਕੀ ਆ? ਉਸ ਆਖਿਆ ਡਾਕਟਰ ਸਾਹਿਬ ਮੈਂ ਕੰਮ ਤੋਂ ਆਇਆ ਵਾਂ, ਆ ਕੇ ਬੇਗਮ ਨੂੰ ਸਲਾਮ ਦੁਆ ਲਈਏ ਤੇ ਆਖਿਆ ਕਿ ਰੋਟੀ ਪਕਾ ਦੇ। ਉਹ ਇੰਡੀਅਨ ਡਰਾਮਾ ਪਈ ਵੇਂਦੀ ਸੀ ਤੇ ਉਹਨੇ ਪਕਾਉਣ ਦੀ ਬਜਾਏ ਜਿਹੜੀ ਕੋਈ ਪਹਿਲੀ ਪਈ ਸੀ 3-4 ਦਿਨ ਪਹਿਲਾਂ ਸੁੱਕੀ ਰੋਟੀ ਉਹ ਲਿਆ ਦਿੱਤੀ ਹੈ। ਤੇ ਡਾਕਟਰ ਆਂਦਾ ਅੱਲਾ ਦੇ ਬੰਦਿਆ ਸੁੱਕੀ ਰੋਟੀ ਡਾਢੀ ਸੀ, ਤੂੰ ਨਹੀਂ ਸੀ ਖਾਣੀ। उस बंदे आख्या डॉक्टर साहब मैं वो रोटी नहीं खाधी ते तां ही दंद टुटे ने।